ਬਾਬਿਆਂ ਬਗੈਰ ਬੱਕਰੀਆਂ ਕੋਈ ਨਹੀਂ ਚੱਲਦੀਆਂ। ਇਹ ਸਿਰਫ ਅੱਜ ਦੀ ਸਪੈਸ਼ਲ ਜਿਹੜੀ ਨੌਜਵਾਨ ਨਸਲ ਹੈ ਨਾ, ਜਿਹੜੀ ਆਂਦੀ ਹੈ ਵੀ ਅਸੀਂ ਬੜੀ ਖੱਬੀ ਖਾਵਾਂ, ਅਸੀਂ ਪੜ੍ਹੇ ਲਿਖੇ ਨਵੀਂ ਜਨਰੇਸ਼ਨ ਆ, ਬਾਬਿਆਂ ਨੂੰ ਕੀ ਪਤਾ। ਸਿਰਫ ਅੱਜ ਦੀ ਸਪੈਸ਼ਲ ਗੱਲ ਉਹਨਾਂ ਵਾਸਤੇ ਵੇ। ਉਹ ਗੌਰ ਦੇ ਨਾਲ ਸੁਣ। ਟ੍ਰੇਨ ਦੇ ਉੱਤੇ ਨਾ ਜਾਂਦੇ ਸਨ ਪਏ ਕੋਈ ਸਟੂਡੈਂਟ ਮਸਤੀ ਕਰਦੇ ਜਾਣ ਡਿਆਣ ਤੇ 12 ਜਣੇ ਸਨ। ਉਸ ਡੱਬੇ ਦੇ ਵਿੱਚ ਇੱਕੋ ਹੀ ਬਾਬਾ ਬੈਠਾ ਸੀ, ਸਫੈਦ ਦਾੜੀ ਵਾਲਾ। ਉਹਨਾਂ ਮੁੰਡਿਆਂ ਨੇ ਸੋਚਿਆ ਵੀ ਆਪਾਂ ਨਾ ਟ੍ਰੇਨ ਦੀ ਜ਼ੰਜੀਰ ਖਿੱਚੀਏ, ਟ੍ਰੇਨ ਖਲੋਵੇ ਦੀ ਤੇ ਜਿਹੜਾ ਜੁਰਮਾਨਾ ਹੋਏਗਾ ਆਪਾਂ ਜੁਰਮਾਨਾ ਭਰ ਦਿਆਂਗੇ। ਉਹਨਾਂ ਸਾਰੇ ਰਲ ਕੇ 12 ਜਣੇ 500 ਪਾ ਕੇ 6000 ਰੁਪਇਆ ਜਮਾ ਕਰਕੇ ਇੱਕ ਨੂੰ ਫੜਾਤਾ ਵੀ ਜਦੋਂ ਸਿਪਾਹੀ ਆਵੇਗਾ ਤੇ ਉਹਨੂੰ 6000 ਰੁਪਇਆ ਦੇ ਕੇ ਆਪਣੀ ਜਾਨ ਛੁਡਾ ਲਾਂਦੇ ਤੇ ਚਲੋ ਇਹਦੀ ਜ਼ੰਜੀਰ ਖਿੱਚ ਦਈਏ। ਉਹਨਾਂ ਖਿੱਚ ਦਿੱਤੀ, ਉਹ ਟ੍ਰੇਨ ਰੁਕਦੀ ਸੀ ਪਈ, ਉਧਰੋਂ ਸਿਪਾਹੀ ਆਉਂਦੇ ਹਨ ਤੇ ਇੱਕ ਉਹਨਾਂ ਦੇ ਵਿੱਚੋਂ ਜਿਹੜਾ ਸੀ ਨਾ ਸਟੂਡੈਂਟ ਮੁੰਡਾ, ਉਹਨੇ ਆਖਿਆ ਯਾਰ ਆਪਾਂ ਆਪਣਾ 6000 ਬਚਾ ਸਕਨੇ ਆ, ਇੱਕ ਤਰੀਕਾ ਹੈ। ਨਾਲ ਦਾ ਪੁੱਛੋ ਕਿਸ ਤਰ੍ਹਾਂ। ਆਂਦਾ ਆਪਾਂ ਨਾਲ ਆ ਜਾਈਏ ਵੀ ਟ੍ਰੇਨ ਦੀ ਜਿਹੜੀ ਜ਼ੰਜੀਰ ਹੈ ਬਾਬੇ ਨੇ ਖਿੱਚੀ ਹੈ ਤੇ ਉਹ ਬਾਬੇ ਨੂੰ ਫੜ ਕੇ ਲੈ ਜਾਣਗੇ ਤੇ ਆਪਾਂ ਨਾਲ 6000 ਵੀ ਬਚ ਜਾਂਦਾ ਤੇ ਆਪਾਂ ਮਸਤੀ ਵੀ ਕਰ ਲਈ। ਉਹਨਾਂ ਇਸੇ ਤਰ੍ਹਾਂ ਹੀ ਕੀਤਾ, ਖਿੱਚ ਦਿੱਤੀ। ਜੋ ਪੁਲਿਸ ਵਾਲੇ ਆਏ ਨਾ ਤੇ ਉਹਨਾਂ ਨੇ ਆਣ ਕੇ ਤੇ ਉਹਨਾਂ ਨੂੰ ਫੜਨ ਲੱਗੇ। ਉਹਨਾਂ ਕਹਾ ਜੀ ਅਸੀਂ ਨਹੀਂ ਖਿੱਚੀ ਹੈ ਜਿਹੜੀ ਜ਼ੰਜੀਰ, ਇਹ ਖਿੱਚੀ ਹੈ ਬਾਬੇ ਨੇ। ਬਾਬੇ ਦਾ ਨਾਂ ਲਾ ਦਿੱਤਾ। ਬਾਬੇ ਨੂੰ ਪੁਲਿਸ ਵਾਲੇ ਪੁੱਛਿਆ ਬਾਬਾ ਤੂੰ ਖਿੱਚੀ? ਉਹਨੇ ਕਿਹਾ ਹਾਂ ਮੈਂ ਖਿੱਚੀ ਹੈ, ਕਿਉਂਕਿ ਬਾਬੇ ਦੇ ਦਿਨ ਚ ਆ ਗਿਆ 6 ਤੇ 6 12 ਜਣੇ ਨੇ, ਮੈਂ ਇਕੱਲਾ ਜਣਾ ਵਾਂ। ਮੈਂ ਜਿਹੜੀ ਗੱਲ ਕੀਤੀ ਉਹ ਝੂਠੀ ਸਾਬਤ ਹੋਣੀ, ਇਹਨਾਂ ਦੀ ਸੱਚੀ ਸਾਬਤ ਹੋਣੀ ਹੈ। ਬਾਬੇ ਨੇ ਆਹ ਗੱਲ ਉਹਨਾਂ ਪੁੱਛਿਆ ਵੀ ਕਿਹੜੀ ਗੱਲ ਤੋਂ ਖਿੱਚੀ? ਬਾਬੇ ਆਖਿਆ ਜੀ ਮੇਰੇ ਕੋਲ 6000 ਰੁਪਇਆ 500 ਵਾਲੇ ਨੋਟ ਸਨ ਨਾ, ਮੇਰੇ ਕੋਲ ਪੈਸੇ ਖੋਏ ਨੇ, ਮੈਂ ਤਾਂ ਕਰਕੇ ਖਿੱਚੀ ਹੈ। ਇਹਦੀ ਤਲਾਸ਼ੀ ਲਾ ਕੇ ਵੇਖੋ। ਉਹਦੇ ਇੰਚਾਰਜ ਜਣ ਪੁਲਿਸ ਵਾਲਾ ਸੀ, ਸਿਕਿਉਰਿਟੀ ਇੰਚਾਰਜ ਜਿਹੜੇ ਵੀ, ਉਹਨਾਂ ਨੇ ਉਹਦੀ ਤਲਾਸ਼ੀ ਲਈ। ਵਾਕਿਆ ਉਹਦੇ ਕੋਲ 6000 ਰੁਪਇਆ 500 ਵਾਲਾ ਨਿਕਲਿਆ। ਉਹਨੇ ਇਸ ਤਰ੍ਹਾਂ ਕੀਤਾ, 6000 ਲੈ ਕੇ ਤੇ ਬਾਬੇ ਨੂੰ ਦੇ ਦਿੱਤਾ ਤੇ ਉਹ ਜਿਹੜੇ 12 ਜਣੇ ਸਨ ਉਹਨਾਂ ਨੂੰ ਫੜ ਕੇ ਤੇ ਲੈ ਗਏ ਜੇਲ੍ਹ ਦੇ ਵਿੱਚ। ਗੱਲ ਇਹ ਵੇ ਵੀ ਜਿੰਨੇ ਮਰਜੀ ਅੱਜ ਦੀ ਨੌਜਵਾਨ ਨਸਲ ਜਿਹੜੀ ਹੁਸ਼ਿਆਰ ਹੋ ਜਾਵੇ ਨਾ, ਇਹ ਬਾਬਿਆਂ ਜਿਹਨੇ ਹੁਸ਼ਿਆਰ ਨਹੀਂ ਹੋ ਸਕਦੀ, ਉਹਨਾਂ ਜਿੰਨਾ ਦਿਮਾਗ ਨਹੀਂ ਹੋ ਸਕਦਾ, ਉਹਨਾਂ ਜਿਹਨੇ ਕਾਬਲ ਨਹੀਂ ਹੋ ਸਕਦੇ। ਇਹ ਜਿਨ੍ਹਾਂ ਦੇ ਘਰ ਦੇ ਵਿੱਚ ਨਿਯਮਤਾਂ ਨੇ, ਅੱਲਾਹ ਪਾਕ ਉਹਨਾਂ ਨੂੰ ਸਲਾਮਤ ਰੱਖੇ, ਤੇ ਜਿਨ੍ਹਾਂ ਦੀਆਂ ਦੁਨੀਆ ਤੋਂ ਚਲੀਆਂ ਗਈਆਂ ਨੇ, ਅੱਲਾਹ ਪਾਕ ਉਹਨਾਂ ਨੂੰ ਜੰਨਤ ਦੇ ਵਿੱਚ ਆਲਾ ਮਕਾਮ ਤਾ ਫਰਮਾਏ। ਬਾਕੀ ਮੇਰੀ ਦੁਆ ਹੈ ਕਿ ਹਮੇਸ਼ਾ ਹੱਸਦੇ ਰਹੋ, ਵਸਦੇ ਰਹੋ ਤੇ ਖੁਸ਼ ਰਹੋ।